ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਦੇ ਆ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे सुनखे TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 7 मई 2021 24 विसाख नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅੰਤਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ 2014 ਦੇ ਵਿੱਚ ਮੋਦੀ ਦੀ ਅਗਵਾਈ ਵਿੱਚ BJP ਨੇ ਭਾਰਤ ਦੀ ਸੱਤਾ ਤੇ ਕਬਜ਼ਾ ਕੀਤਾ। ਸੋ ਨਾਰਾ ਦਿੱਤਾ ਗਿਆ ਸਬਕਾ ਸਾਥ ਸਬਕਾ ਵਿਕਾਸ। ਸੋ ਹਿੰਦੂਤਵਾ ਦੀ ਭੱਦੀ ਸ਼ਕਲ ਦੇ ਉੱਪਰ ਵਿਕਾਸ ਯਾਨੀ ਕਿ ਡਿਵੈਲਪਮੈਂਟ ਦਾ ਮਖੌਟਾ ਜੜਿਆ ਗਿਆ। ਹਿੰਦੂਤਵੀਆਂ ਨੇ ਨਫ਼ਰਤ ਅਤੇ ਕਰਪਸ਼ਨ ਦਾ ਸਹਾਰਾ ਲੈ ਕੇ 2019 ਦੇ ਵਿੱਚ ਸੱਤਾ ਤੇ ਦੁਬਾਰਾ ਕਬਜ਼ਾ ਕੀਤਾ। ਸੋ ਹਿੰਦੂਤਵੀ ਪ੍ਰੋਪਾਗੈਂਡਾ ਮਸ਼ੀਨਰੀ ਵੱਲੋਂ ਨਾਰਾ ਦਿੱਤਾ ਗਿਆ ਮੋਦੀ ਹੈ ਤਾਂ ਮੁਮਕਿਨ ਹੈ। ਲੋਕਾਂ ਵਿੱਚ ਇਹ ਪ੍ਰਚਾਰਿਆ ਗਿਆ ਕਿ ਭਾਰਤ ਹੁਣ ਵਿਸ਼ਵ-ਗੁਰੂ ਯਾਨੀ ਕਿ ਦੁਨੀਆ ਦਾ ਲੀਡਰ ਬਣ ਗਿਆ ਹੈ। ਮੌਜੂਦਾ ਕੋਵਿਡ ਕ੍ਰਾਈਸਿਸ ਨੇ ਨਾ ਸਿਰਫ ਭਾਰਤ ਦਾ ਅਸਲੀ ਪੋਲ ਖੋਲ ਦਿੱਤਾ ਹੈ ਬਲਕਿ ਭਾਰਤ ਨੂੰ ਦੁਨੀਆ ਦੇ ਇੱਕ ਸਭ ਤੋਂ ਨਖਿੱਧ ਦੇਸ਼ ਵਜੋਂ ਜਾਣਿਆ ਜਾਣ ਲੱਗ ਪਿਆ ਗਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਤੁਸੀਂ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ। ਹਾਲਾਂ ਜਦੋਂ ਅਸੀਂ ਉਸ ਖਿੱਤੇ ਵੱਲ ਦੇਖਦੇ ਹਾਂ ਤੇ ਦਿਲ ਸਾਰਾ ਦਰਦ ਨਾਲ ਪੀੜ ਨਾਲ ਭਰ ਜਾਂਦਾ ਹੈ। ਬਿਲਕੁਲ, ਕਿਉਂਕਿ ਲੋਕ ਸਫ਼ਰ ਕਰ ਰਹੇ ਨੇ, ਹਜ਼ਾਰਾਂ ਮੌਤਾਂ ਰੋਜ਼ਾਨਾ ਹੋ ਰਹੀਆਂ ਨੇ, ਸਿਵੇ ਬਲ ਰਹੇ ਨੇ, ਕਬਰਸਤਾਨ ਭਰੇ ਪਏ ਨੇ। ਹਸਪਤਾਲਾਂ ਦੇ ਵਿੱਚ ਅੱਜ ਵੀ ਲਗਭਗ 2 ਹਫ਼ਤੇ ਤੋਂ ਚੀਕ ਚਿਹਾੜਾ ਕਿ ਆਕਸੀਜਨ ਨਹੀਂ ਹੈ, ਹਸਪੀਟਲ ਬੈੱਡ ਨਹੀਂ ਹੈ, ICU ਨਾਂ ਦੀ ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ। ਔਰ ਲਗਭਗ 2 ਹਫ਼ਤੇ ਬੀਤਣ ਬਾਅਦ ਵੀ ਹਾਲਾਂ ਜੇ ਅਸੀਂ ਇਸ ਨੂੰ ਵੇਵ ਦੇ ਸ਼ੁਰੂਆਤੀ ਦੌਰ 'ਚ ਦੇਖੀਏ ਫਿਰ ਤਾਂ 1 ਅਪ੍ਰੈਲ ਤੋਂ ਹੀ ਇਹ ਜਿਹੜਾ ਤੇਜ਼ੀ ਨਾਲ ਕਰੋਨਾ ਕ੍ਰਾਈਸਿਸ ਜਿਹੜਾ ਇਹ ਵੱਧਦਾ ਚਲਾ ਗਿਆ। ਪਰ ਪਿਛਲੇ 2 ਹਫ਼ਤੇ ਤੋਂ ਜਦੋਂ ਤੋਂ ਕੁੱਲ ਦੁਨੀਆ ਨੇ ਦੇਖਿਆ ਸੁਣਿਆ ਕੀ ਹੋ ਰਿਹਾ ਔਰ 10 ਤੋਂ ਜ਼ਿਆਦਾ ਦੇਸ਼ਾਂ ਨੇ ਕਿਵੇਂ ਜਹਾਜ਼ ਭਰ ਕੇ ਮਦਦ ਦੇ ਭੇਜੇ, 300 ਟਨ ਤਾਂ ਇਕੱਲਾ ਅਮਰੀਕਾ ਨੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਕਾਰਗੋ ਕੈਰੀ ਕਰਨ ਵਾਲਾ ਜਹਾਜ਼ ਹੈ ਉਹ ਗਿਆ। ਕਿਵੇਂ ਹਫ਼ਤਾ ਉੱਥੇ ਉਹ ਖੜੇ ਰਹੇ, ਉਹਨੂੰ ਹਾਈ ਕੋਰਟ ਨੇ ਕਿਹਾ ਕਿ ਜੀ ਇਹ ਤੁਸੀਂ ਕਬਾੜ ਬਣਾ ਦਿੱਤਾ ਹੈ। ਇਹ ਵੀ ਰਿਪੋਰਟਾਂ ਆਈਆਂ ਕਿ ਭਾਈ ਇਹ ਜਿਹੜਾ ਹੈ ਇਸ ਨੂੰ ਬਲੈਕ ਦੇ ਵਿੱਚ ਔਰ ਸਿਰਫ BJP ਰੂਲਡ ਜਿਹੜੀਆਂ ਸਟੇਟਾਂ ਨੇ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ। ਹਾਲਾਤ ਈਵਨ ਜਦੋਂ ਕਿ ਕੋਰਟਸ ਐਕਟਿਵ ਹੋਏ ਜਿਨ੍ਹਾਂ 'ਚ ਮਦਰਾਸ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਜੈਨੋਸਾਈਡ ਦਾ ਇਲਜ਼ਾਮ ਇਲੈਕਸ਼ਨ ਕਮਿਸ਼ਨ 'ਤੇ ਲਾਇਆ, ਦਿੱਲੀ ਹਾਈ ਕੋਰਟ ਨੇ ਪ੍ਰੋਐਕਟਿਵ ਲਾਈਨ ਲੈਂਦਿਆਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਬੇਸ਼ੱਕ ਕਿਉਂਕਿ ਉਹਦੀ ਜੂਰਿਸਡਿਕਸ਼ਨ ਦਿੱਲੀ ਤੱਕ ਹੈ, ਦਿੱਲੀ ਹਾਈ ਕੋਰਟ ਦੀ ਕਿ ਜਿਹੜੀ ਹੈ ਉਹ ਆਕਸੀਜਨ ਬਰਾਬਰ ਸਪਲਾਈ ਰਹੇ ਔਰ ਸਰਕਾਰ ਦੇ ਉੱਤੇ ਇਹ ਵੀ ਦਬਾਅ ਬਣਾਇਆ ਕਿ ਅਸੀਂ ਤੁਹਾਡੇ 'ਤੇ ਕੰਟੈਂਪਟ ਆਫ ਕੋਰਟ ਪ੍ਰੋਸੀਡਿੰਗਸ ਜਾਰੀ ਕਰਾਂਗੇ। ਸੋ ਇਹ ਸਭ ਨੂੰ ਦੇਖਦੇ ਹਾਂ ਸੁਪਰੀਮ ਕੋਰਟ ਵੀ ਹਰਕਤ 'ਚ ਆਇਆ। ਉਹਨਾਂ ਨੂੰ ਵੀ ਲੱਗਿਆ ਕਿ ਭਾਈ ਇਹ ਜੇ ਸੂਬਿਆਂ ਦੇ ਕੋਰਟ ਜਿਹੜੇ ਨੇ ਹਾਈ ਕੋਰਟ ਉਹ ਆਵਾਜ਼ ਬੁਲੰਦ ਕਰ ਰਹੇ ਨੇ ਔਰ ਜਸਟਿਸ ਚੰਦਰਚੂੜ ਦੀ ਅਗਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਹਾਰਡ ਲਾਈਨ ਲਈ ਔਰ ਨਤੀਜੇ ਦੇ ਤੌਰ 'ਤੇ ਬੇਸ਼ੱਕ ਕੋਰਟਸ ਜਿਹੜੇ ਨੇ ਅੱਜ ਵੀ ਹੁਕਮ ਹੀ ਪਾਸ ਕਰ ਰਹੇ ਨੇ ਪਰ ਅਲਟੀਮੇਟਲੀ ਉੱਪਰ ਜਿਹੜੇ ਬੈਠੇ ਨੇ
ਮੋਦੀ ਔਰ ਉਸ ਦਾ ਅਮਿਤ ਸ਼ਾਹ ਔਰ ਅੱਗੋਂ ਉਹਨਾਂ ਦੀ ਹਿੰਦੂਤਵੀ ਬਿਊਰੋਕਰੇਸੀ ਔਰ ਕਰਪਟ ਸਾਰਾ ਜਿਹੜਾ ਸਿਸਟਮ, ਉਹਨਾਂ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੋ ਰਿਹਾ। ਕਿਤੇ ਉਹ GST ਉੱਤੇ ਲਾ ਰਹੇ ਨੇ, ਕਿਤੇ ਜਿਹੜੀ ਹੈ ਸਪਲਾਈ ਚੇਨ ਜਿਹੜੀ ਹੈ ਉਸ ਨੂੰ ਜਿਹੜਾ ਉਹ ਕਿਵੇਂ ਕੌਣ ਹਾਈਜੈਕ ਕਰ ਰਿਹਾ ਹੈ। ਔਰ ਇਸ ਦੌਰ ਦੇ ਵਿੱਚ ਜਦੋਂ ਕਿ ਸਿੱਖਾਂ ਵਿਚਲਾ ਮੁਸਲਮਾਨਾਂ ਵਿਚਲਾ ਬੈਸਟ ਪਾਰਟ ਸਾਹਮਣੇ ਆਇਆ, ਕਿਵੇਂ ਥਾਂ ਥਾਂ 'ਤੇ ਇੱਕ ਜ਼ਮਾਨਾ ਸਿੱਖ ਕੌਮ ਦੀ ਪਛਾਣ COVID-19 ਦੇ ਪਹਿਲੇ ਹੀ ਲਹਿਰ ਵੇਲੇ ਤਾਂ ਹਰ ਇੱਕ ਤੱਕ ਲੰਗਰ ਪਹੁੰਚਾਉਣ ਦਾ ਇਮੇਜ ਬਣ ਹੀ ਗਿਆ ਸੀ, ਜਿਹੜਾ ਸਾਡੀ ਅੰਦਰ ਬਿਲਟ ਇਨ ਹੈ। ਪਰ ਇਸ ਵੇਲੇ ਆਕਸੀਜਨ ਲੰਗਰ ਦੇ ਹਵਾਲੇ ਨਾਲ ਵੀ ਜੇ ਇਹ ਦੇਖਣਾ ਹੋਏ ਕਿ ਦਿੱਲੀ, ਗਾਜ਼ੀਆਬਾਦ ਤੋਂ ਲੈ ਕੇ ਭਾਰਤ ਦੇ ਹੋਰ ਸ਼ਹਿਰਾਂ 'ਚ ਵੀ ਗੁਰਦੁਆਰੇ ਇਸ ਵੇਲੇ ਆਕਸੀਜਨ ਲੰਗਰ ਦੇ ਕੇਂਦਰ ਬਣੇ ਨੇ। ਔਰ ਸ਼੍ਰੋਮਣੀ ਕਮੇਟੀ ਨੇ ਵੀ, ਭਾਵੇਂ ਉਹਨਾਂ ਦੀਆਂ ਹੋਰ ਮਾਮਲਿਆਂ 'ਚ ਨਖਿੱਧ ਕਾਰਵਾਈਆਂ ਹੁੰਦੀਆਂ ਨੇ, ਉਹਨਾਂ ਨੇ ਆਪਣਾ ਆਕਸੀਜਨ ਪਲਾਂਟ ਵੀ ਲਾਇਆ ਹੈ ਲੁਧਿਆਣੇ ਦੇ ਵਿੱਚ ਵੀ ਔਰ ਅੰਮ੍ਰਿਤਸਰ 'ਚ ਵੀ। ਔਰ ਇਸ ਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਨੇ ਜਿਹੜਾ ਫਰੰਟ ਲਾਈਨ ਦੇ ਉੱਤੇ ਰੋਲ ਪਲੇ ਕਰਨਾ ਸ਼ੁਰੂ ਕੀਤਾ ਹੈ। ਦਿੱਲੀ ਕਮੇਟੀ ਦੇ ਵੀ ਇਸ ਮਾਮਲੇ 'ਚ ਕਾਰਗੁਜ਼ਾਰੀ ਠੀਕ ਹੈ। ਲੇਕਿਨ ਅੱਜ ਕਿਉਂਕਿ ਆਮ ਤੌਰ 'ਤੇ ਅਸੀਂ ਫਰਾਈਡੇ ਵਾਲੇ ਦਿਨ ਕੋਈ ਨਾ ਕੋਈ ਸਿਧਾਂਤਕ ਮੁੱਦਾ ਜਾਂ ਕਿਸੇ ਆਰਟੀਕਲ ਨੂੰ ਡਿਸਕਸ ਕਰਦੇ ਹਾਂ, ਪਰ ਅੱਜ ਸਾਡੇ ਆਲਮੋਸਟ 2-3 ਟੌਪਿਕ, ਕਿਉਂਕਿ ਜਦੋਂ ਅਸੀਂ ਪ੍ਰਿੰਸੀਪਲਡ ਗੱਲ ਕਰਦੇ ਹਾਂ, ਸਿਧਾਂਤ ਜਾਂ ਅਸੂਲ ਤੇ ਦੀ ਬਣਾ ਦੇ ਉੱਤੇ, ਇੱਕ ਬੀਤੇ ਦੀ ਗੱਲ ਹੁੰਦੀ ਹੈ, ਇੱਕ ਤੁਸੀਂ ਬੀਤੇ ਨੂੰ ਜੋ ਦੇਖਿਆ, ਜੋ ਪੜ੍ਹਿਆ, ਜੋ ਸੁਣਿਆ, ਜੋ ਕਰੰਟ ਤੁਹਾਡੇ ਸਾਹਮਣੇ ਵਾਪਰ ਰਿਹਾ ਹੈ, ਉਸ ਦੀ ਗੱਲ ਹੁੰਦੀ ਹੈ। ਜੇ ਅਸੀਂ ਗਰੋ ਹੋਏ ਸ਼ੇਖ ਚਿੱਲੀ ਦੀਆਂ ਕਹਾਣੀਆਂ ਸੁਣਦੇ ਹਾਂ, ਅਤੇ ਜੇ ਅੱਜ ਦੇ ਯੁੱਗ ਦੇ ਵਿੱਚ ਕੋਈ ਸ਼ਾਇਰ, ਕੋਈ ਲਿਖਾਰੀ, ਕੋਈ ਅਦੀਬ ਕਲਮ ਚੁੱਕੇਗਾ ਅਤੇ ਉਹ ਸਭ ਤੋਂ ਵੱਡਾ ਮਾਡਰਨ ਟਾਈਮ ਦਾ ਸ਼ੇਖ ਚਿੱਲੀ ਉਹ ਮੋਦੀ ਨੂੰ ਕਹੇਗਾ। ਇਸੇ ਤਰ੍ਹਾਂ ਜੇ ਝੂਠ ਬੋਲਣ ਦੇ ਵਿੱਚ, ਬੀਤੇ ਦੇ ਵਿੱਚ ਅਸੀਂ ਝੂਠ ਦੀ ਦੇਵੀ ਔਰ ਝੂਠ ਔਰ ਕਿਸ ਹੱਦ ਤੱਕ ਕੋਈ ਜਾ ਸਕਦਾ ਹੈ, ਉਸ ਦੀਆਂ ਗੱਲਾਂ। ਔਰ ਈਵਨ ਹਿੰਦੂ ਮਜ਼ਹਬ ਦੇ ਆਪਣੇ ਜਿਹੜੇ ਪੁਰਾਣ ਨੇ, ਇੱਕ ਵੇਦ ਨੇ, ਇੱਕ ਸ਼ਾਸਤਰ ਨੇ, ਇੱਕ ਪੁਰਾਣ ਨੇ, ਪੁਰਾਣਾਂ ਨੂੰ ਅਕਸਰ ਜਿਹੜੇ ਥੋੜ੍ਹੇ ਫੇਅਰ ਐਨਾਲਿਸਿਸ ਕਰਨ ਵਾਲੇ ਨੇ ਉਹ ਗਪੌੜ ਹੀ ਕਹਿੰਦੇ ਨੇ ਕਿ ਵੀ ਵੱਡੇ ਵੱਡੇ ਗਪੌੜ ਉਹਨਾਂ 'ਤੇ ਹੀ, ਪੁਰਾਣਾ 'ਤੇ ਬੇਸਡ ਹੀ ਅੱਜ ਜਿਹੜਾ ਹਿੰਦੂ ਧਰਮ ਇਹਨਾਂ ਨੇ, ਹਿੰਦੂ ਤਵੀਆਂ ਨੇ ਬਣਾਇਆ ਔਰ ਪ੍ਰਚਾਰਿਆ, ਪੁਰਾਣਾ 'ਤੇ ਬੇਸਡ ਹੀ ਹੈ। ਔਰ ਕਿਉਂਕਿ ਗਪੌੜ ਇੰਨੇ ਵੱਡੇ ਨੇ, ਉਹਨੂੰ ਫਿਰ ਜਸਟੀਫਾਈ ਕਰਨ ਲਈ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਦੇਖੋ ਇਹ ਬੇਸ਼ੱਕ ਮਿਥਿਹਾਸ ਹੈ, ਲੇਕਿਨ ਜੇ ਮਿਥਿਹਾਸ ਨਾ ਹੋਏ ਤਾਂ ਉਸ 'ਚੋਂ ਹਿਊਮਨ ਇਮੈਜੀਨੇਸ਼ਨ ਦਾ ਕਿਵੇਂ ਪਤਾ ਲੱਗੇ। ਹਰ ਚੀਜ਼ ਦੀ ਜਸਟੀਫਿਕੇਸ਼ਨ ਹੈ। ਲੇਕਿਨ ਕਿਵੇਂ 2014 ਤੋਂ 2021 ਤੱਕ ਪਹੁੰਚਦੇ ਹਾਂ, 7 ਸਾਲ ਦੇ ਵਿੱਚ, ਹਾਲਾਂ ਬਹੁਤ ਵਾਰ ਝੂਠ ਹਿਸਟਰੀ ਦੇ ਵਿੱਚ ਬੜੇ ਬੜੇ ਬੋਲਦੇ ਨੇ ਰੂਲਰਸ, ਖਾਸ ਤੌਰ 'ਤੇ ਕਈਆਂ ਦੇ ਫੜੇ ਹੀ ਨਹੀਂ ਜਾਂਦੇ ਕਦੇ, ਕਈਆਂ ਦੇ ਇੱਕ ਅੱਧੇ ਯੁੱਗ ਬਾਅਦ ਫੜੇ ਜਾਂਦੇ ਨੇ ਜਦੋਂ ਕੋਈ ਹੋਰ ਸਬੂਤ ਸਾਹਮਣੇ ਆਉਂਦੇ ਨੇ। ਲੇਕਿਨ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ, ਜੇ ਉਹ ਦੇਖਣਾ ਹੋਏ ਤਾਂ ਇਹਨਾਂ 7 ਸਾਲਾਂ ਦੇ ਵਿੱਚ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਝੂਠ ਬੋਲਿਆ। ਜਿਵੇਂ ਤੁਸੀਂ ਕਿਹਾ ਕਿ 2014 ਦਾ ਸਾਰਾ ਚੋਣ ਕੈਂਪੇਨ ਇਹਨਾਂ ਦਾ ਡਿਵੈਲਪਮੈਂਟ ਦੇ ਮੁੱਦੇ 'ਤੇ ਸੀ। ਹਾਲਾਂ ਨਾ ਤਾਂ ਮੋਦੀ ਦੀ ਸ਼ਕਲ ਕਿਸੇ ਨੂੰ ਭੁੱਲੀ ਹੋਈ ਸੀ ਕਿ ਮੋਦੀ ਦਾ 2002 'ਚ ਗੁਜਰਾਤ ਦੇ ਚੀਫ ਮਿਨਿਸਟਰ ਹੁੰਦਿਆਂ ਕੀ ਵਰਤਾਰਾ ਸੀ, ਕਿਵੇਂ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਇਸ ਨੇ ਗੁਜਰਾਤ ਦੇ ਵਿੱਚ ਵਹਾਇਆ, ਔਰ ਕਿਵੇਂ ਲਗਾਤਾਰਤਾ ਦੇ ਨਾਲ ਆਪਣੇ ਝੂਠ ਨੂੰ ਕਿ ਉਸ ਜਿਹੜੀ ਨਸਲਕੁਸ਼ੀ ਸੀ ਉਹਦੇ ਲਈ ਵੀ ਮੁਸਲਮਾਨਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ। ਕਿਵੇਂ ਇਹ ਸਾਰੀ ਗੋਦਰਾ ਕਾਂਡ ਦੀ ਕਹਾਣੀ ਘੜੀ ਗਈ ਕਿ ਜੀ ਇਹ ਕਾਰ ਸੇਵਕ ਜਿਹੜੇ ਰਾਮ ਮੰਦਰ ਬਣਾਉਣ ਦੇ ਲਈ ਜਿਹੜੇ ਅਯੁੱਧਿਆ ਗਏ ਸੀ, ਜਿਹੜੀ ਗੱਡੀ ਉੱਥੋਂ ਵਾਪਸ ਆ ਰਹੀ ਸੀ, ਉਸ ਦੇ ਵਿੱਚ ਉਹ ਮੁਸਲਮਾਨ ਪਿੰਡਾਂ ਦੇ ਨੇੜੇ ਜਿੱਥੇ ਉਹ ਰੁਕੀ ਗੱਡੀ ਕਿ ਜੀ ਉਹਨਾਂ ਨੇ ਕਿਵੇਂ ਅੱਗ ਲਾ ਦਿੱਤੀ। ਹਾਲਾਂਕਿ ਹਕੀਕਤ ਸਾਹਮਣੇ ਸੀ ਔਰ ਉਸ ਵੇਲੇ ਰੇਲਵੇ ਮਿਨਿਸਟਰ ਲਾਲੂ ਯਾਦਵ ਸੀ, ਰੇਲਵੇ ਨੇ ਆਪਣੀ ਕਮੇਟੀ ਬਣਾਈ ਔਰ ਉਹਨਾਂ ਨੇ ਇਹ ਕਿਹਾ ਕਿ ਇਨਫੈਕਟ ਇਹ ਸਾਰੇ ਕਾਰ ਸੇਵਕ ਜਿਹੜੇ ਸੀ ਇਹ ਡੱਬੇ ਦੇ ਵਿੱਚ ਇਹਨਾਂ ਨੇ ਸਟੋਵ ਰੱਖਿਆ ਹੋਇਆ ਸੀ, ਆਪਣੀਆਂ ਰੋਟੀਆਂ ਵੀ ਰਾਹ 'ਚ ਬਣਾਉਂਦੇ ਸੀ ਔਰ ਉਸ ਸਟੋਵ ਤੋਂ ਅੱਗ ਲੱਗੀ। ਪਰ ਉਹਨੂੰ ਕਿਵੇਂ ਗੋਦਰਾ ਕਾਂਡ ਦੀ ਆੜ ਦੇ ਵਿੱਚ ਜਿਹੜਾ ਪ੍ਰੀ ਪਲੈਨਡ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੀ ਲਾਈਨ ਸੀ, ਜਿਵੇਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਪ੍ਰੀ ਪਲੈਨਡ ਸੀ, ਇਵੇਂ ਗੁਜਰਾਤ ਦੇ ਵਿੱਚ ਸਟੇਟ ਨੇ, ਪੁਲਿਸ ਨੇ ਰਲ ਕੇ ਕਿਸ ਕਿਸਮ ਦਾ ਜ਼ਬਰ ਜ਼ੁਲਮ ਮੁਸਲਮਾਨਾਂ ਦੇ ਉੱਤੇ ਕੀਤਾ ਔਰ ਫਿਰ ਕਿਵੇਂ ਇਸ ਨੂੰ ਇੱਕ ਸਟਰੋਂਗ ਮੈਨ ਦੇ ਤੌਰ 'ਤੇ ਤਾਂ ਉਭਾਰਿਆ ਹੀ ਗਿਆ,
ਪਰ 2014 ਤੱਕ ਪਹੁੰਚਦੇ ਆ ਕਿਉਂਕਿ ਇਹਨਾਂ 12 ਸਾਲਾਂ 'ਚ ਮੋਦੀ ਦੇ ਉੱਤੇ ਹਰ ਇੱਕ ਨੂੰ ਪਤਾ ਸੀ, ਦੁਨੀਆ ਦੇ ਸਾਰੇ ਹਿਊਮਨ ਰਾਈਟਸ ਔਰ ਦੂਸਰੀਆਂ ਆਰਗੇਨਾਈਜੇਸ਼ਨ, ਸਟੇਟ ਡਿਪਾਰਟਮੈਂਟ ਰਿਪੋਰਟਸ, US ਸਰਫ ਅਮਰੀਕਾ 'ਚ ਬਣ ਚੁੱਕਾ ਸੀ 1997-98 'ਚ, ਉਹਨਾਂ ਦੀਆਂ ਰਿਪੋਰਟਸ। ਇਸ ਕਰਕੇ ਮੋਦੀ ਨੂੰ ਇਹਨਾਂ 12 ਸਾਲਾਂ 'ਚ ਇਹਨਾਂ ਮੁਲਕਾਂ ਦੇ ਵਿੱਚ ਆਉਣ ਦੀ ਆਗਿਆ ਨਹੀਂ ਸੀ। ਔਰ ਫਿਰ ਜਿਵੇਂ ਗਿਰਗਟ ਰੰਗ ਬਦਲਦਾ ਹੈ ਔਰ ਇਹ ਝੂਠ ਦੀ ਦੇਵੀ ਦੇ ਜੰਮੇ ਪੁੱਤਰ, ਉਹਨਾਂ ਨੇ ਰੰਗ ਬਦਲਿਆ ਔਰ 2014 'ਚ ਇਹਨਾਂ ਨੇ ਹਿੰਦੂਤਵਾ ਦਾ ਕਾਰਡ ਜਾਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਕਾਰਡ ਟੂ ਦਾ ਹਿਲਟ ਨਹੀਂ ਪਲੇ ਕੀਤਾ। ਅੰਡਰਹੈਂਡ ਤਾਂ ਉਹਨਾਂ ਦਾ ਚੱਲ ਹੀ ਰਿਹਾ ਸੀ, ਪਰ ਨਾਅਰਾ ਦਿੱਤਾ ਗਿਆ ਸਭ ਕਾ ਸਾਥ ਸਭ ਕਾ ਵਿਕਾਸ। ਔਰ ਉਸ ਸਾਰੇ ਦੌਰ ਤੋਂ ਬਾਅਦ ਪਾਵਰ ਦੇ ਵਿੱਚੋਂ ਆਇਆ, ਸਟਿਲ ਕੋਲੀਸ਼ਨ ਹਕੂਮਤ ਸੀ, ਭਾਵੇਂ ਸਿੰਪਲ ਮੈਜੋਰਿਟੀ BJP ਦੇ ਕੋਲ ਸੀ। ਪਰ ਫਿਰ ਜੇ 2014 ਤੋਂ 2019 ਤੱਕ ਦੀ ਮੋਦੀ ਦੀ ਕਾਰਗੁਜ਼ਾਰੀ ਦੇਖੀ ਜਾਏ ਕਿ ਉਹਨੇ ਨਾ ਸਿਰਫ ਭਾਰਤ ਦੇ ਲੋਕਾਂ ਨੂੰ ਭ੍ਰਮਤ ਕੀਤਾ, ਉਹਨਾਂ ਨੂੰ ਭੁਲੇਖੇ ਪਾਏ, ਪਰ ਕਿਵੇਂ ਦੁਨੀਆ ਭਰ ਦੇ ਵਿੱਚ ਆਪਣਾ ਜਿਹੜਾ ਉਹਨਾਂ ਦਾ ਫੇਕਪੁਣਾ ਹੈ, ਜਿਹੜਾ ਉਹਨਾਂ ਦਾ ਝੂਠ ਹੈ, ਉਹਨਾਂ ਦਾ ਕੂੜ ਕਬਾੜ ਹੈ, ਉਹਨੂੰ ਕਿਵੇਂ ਇਹਨਾਂ ਨੇ ਦੁਨੀਆ 'ਚ ਵੇਚਿਆ। ਔਰ ਮੋਦੀ ਭਾਰਤ ਦੇ 74-75 ਸਾਲ ਦਾ ਜੇ ਹੁਣ ਦੇ ਦੌਰ ਨਾਲ ਕਹਿਣਾ ਹੋਏ, ਕੰਪੇਅਰ ਕਰਨਾ ਹੋਏ, ਤੇ ਉਹ ਪ੍ਰਧਾਨ ਮੰਤਰੀ ਬਣਿਆ ਜਿਹੜਾ ਮੁਲਕ ਦੇ ਵਿੱਚ ਘੱਟ ਰਿਹਾ ਔਰ ਦੁਨੀਆ ਦੇ ਦੌਰਿਆਂ 'ਤੇ ਰਿਹਾ, ਇਹ ਦੱਸਣ ਦੇ ਲਈ, ਕਿਉਂਕਿ ਇਹ ਜ਼ਾਹਰ ਹੈ ਕਿ ਵੀ ਉਸ ਦਾ ਇੱਕ ਖੂਨੀ ਦਰਿੰਦੇ ਦਾ ਇਮੇਜ ਦੁਨੀਆ ਦੇ ਸਾਹਮਣੇ ਸੀ। ਇਕੱਲਾ ਇਸ ਇਮੇਜ ਨੂੰ ਹੀ ਨਹੀਂ, ਉਹ ਜਿਵੇਂ ਜਾ ਕੇ ਯੋਗਾ ਦੇ ਨਾਂ ਥੱਲੇ ਕਿ ਜੀ ਯੂਨਾਈਟਿਡ ਨੇਸ਼ਨਸ ਨੇ ਫਲਾਣੀ ਤਰੀਕ ਜਿਹੜੀ ਹੈ ਯੋਗਾ ਡੇ ਬਣਾ ਦਿੱਤੀ ਹੈ, ਔਰ ਇਸੇ ਅੰਦਾਜ਼ ਦੇ ਵਿੱਚ ਜਿੱਥੇ ਉਹ ਗਿਆ ਉਸ ਕਿਸਮ ਦੀ ਕਹਾਣੀ ਘੜ ਕੇ ਇਹਨਾਂ ਦੀ ਪ੍ਰੋਪੇਗੈਂਡਾ ਜਿਹੜੀ ਹੈ ਮਸ਼ੀਨਰੀ, ਉਹ ਬਿਲਕੁਲ ਨਾਜ਼ੀਆਂ ਦੀ ਤਰਜ਼ ਦੇ ਉੱਤੇ ਇਸ ਝੂਠ ਨੂੰ ਵੇਚਦੀ ਰਹੀ, ਵਿਕਦਾ ਰਿਹਾ। ਭਾਰਤ ਦੇ ਵਿੱਚ ਤਾਂ 2014 ਤੱਕ ਪਹੁੰਚਦੇ ਆ ਕਿਵੇਂ ਇਹ ਅੰਬਾਨੀ, ਅਡਾਨੀ, ਪਤੰਜਲੀ, ਇਹਨਾਂ ਸਾਰਿਆਂ ਦੇ ਰਾਹੀਂ ਮੇਨ ਸਟ੍ਰੀਮ ਮੀਡੀਆ ਜਿਹੜਾ ਉਸ ਤੋਂ ਪਹਿਲਾਂ ਜਿਹਨੂੰ ਮੇਨ ਸਟ੍ਰੀਮ ਕਹਿ ਸਕਦੇ ਹੋ, ਪਰ ਇਹ ਆਲਮੋਸਟ ਇਹਨਾਂ ਵੱਲੋਂ ਹੀ ਓਨ ਕੀਤਾ ਜਾਂਦਾ, ਜਿਹੜੇ ਗੁਜਰਾਤ ਦੇ ਗੁਜਰਾਤੀ ਵਪਾਰੀ ਜਾਂ ਸਿੰਧੀ ਵਪਾਰੀ, ਕਿਵੇਂ ਇਸ ਮੀਡੀਆ ਨੂੰ ਇਸਤੇਮਾਲ ਕਰਕੇ 2014 ਤੋਂ ਪਹਿਲਾਂ ਹੀ ਜਦੋਂ ਜਿਹੜਾ ਉਸ ਨੂੰ ਲਿਆਂਦਾ ਇੱਕ ਫੌਜ ਦਾ ਡਰਾਈਵਰ ਔਰ ਅੰਨਾ ਹਜ਼ਾਰੇ ਜਿਹਨੂੰ 24/7 ਮੀਡੀਆ ਨੇ ਕਵਰ ਕੀਤਾ, ਇੱਕ ਇਹ ਭੈਂਗਾ ਜਿਹੜਾ ਰਾਮਦੇਵ ਪਤੰਜਲੀ, ਇਹ ਤੋਂ ਪਹਿਲਾਂ ਵਰਤ ਰਖਾਇਆ ਕਿ ਭ੍ਰਿਸ਼ਟਾਚਾਰ, ਕਰਪਸ਼ਨ, ਮਨਮੋਹਨ ਸਿੰਘ ਸਰਕਾਰ ਨੂੰ ਬਿਲਕੁਲ। ਔਰ ਇਹ ਜਦੋਂ ਅਸੀਂ ਬ੍ਰੇਨ ਵਾਸ਼ਿੰਗ ਕਹਿੰਦੇ ਹਾਂ ਜਾਂ ਅੱਜ ਪ੍ਰੋਗਰਾਮਿੰਗ ਲਫ਼ਜ਼, ਕਿਉਂਕਿ ਕੰਪਿਊਟਰ ਦੇ ਆਉਣ ਨਾਲ ਇਹ ਹੋ ਗਿਆ ਕਿ ਇੱਕ ਹੁੰਦਾ ਹੈ ਕਿ ਬ੍ਰੇਨ ਵਾਸ਼ ਤੁਹਾਡਾ ਦਿਮਾਗ ਧੋ ਦਿੱਤਾ। ਧੋਣ ਦਾ ਮਤਲਬ ਹੁੰਦਾ ਵੀ ਤੁਹਾਨੂੰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਲਲਾਰੀ ਸਨ ਉਹਨਾਂ ਦਾ ਪਹਿਲਾ ਕੰਮ ਹੁੰਦਾ ਸੀ ਕਿ ਜਿਹੜਾ ਰੰਗ ਚੜ੍ਹਿਆ ਹੋਇਆ ਹੈ ਉਸ ਨੂੰ ਉਹ ਡੋਬ ਕੇ ਜਾਂ ਉਸ ਕਿਸਮ ਦੇ ਤਰਲ ਪਦਾਰਥ 'ਚ ਉਹ ਰੰਗ ਕੱਢਦੇ ਸੀ, ਕਿਉਂਕਿ ਜੇ ਉਹ ਕੱਢਿਆ ਨਾ ਜਾਏ ਤਾਂ ਨਵਾਂ ਨਹੀਂ ਚੜ੍ਹਦਾ, ਇਸ ਲਈ ਉਹਨੂੰ ਕੱਪੜੇ ਨੂੰ ਧੋਣ ਵਾਂਗ ਹੀ ਪ੍ਰੋਸੈਸ ਸੀ ਔਰ ਫਿਰ ਰੰਗ ਚੜ੍ਹਿਆ ਜਾਂਦਾ ਸੀ। ਇੱਧਰ ਜਦੋਂ ਅਸੀਂ ਪ੍ਰੋਗਰਾਮ, ਪਹਿਲਾਂ ਬ੍ਰੇਨ ਵਾਸ਼ਿੰਗ ਹੁੰਦੀ ਹੈ, ਫਿਰ ਨਿਊ ਪ੍ਰੋਗਰਾਮਿੰਗ ਹੁੰਦੀ ਹੈ। ਸੋ ਉਹ ਸਾਰਾ ਪਾਰਟ ਤਾਂ ਬ੍ਰੇਨ ਵਾਸ਼ ਕੀਤਾ ਗਿਆ ਤਾਂ ਕਿ ਮਨਮੋਹਨ ਸਿੰਘ ਸਰਕਾਰ ਨੂੰ ਭਾਰਤ ਦੇ ਇਤਿਹਾਸ ਦੀ ਸਭ ਤੋਂ ਕਰਪਟ ਸਰਕਾਰ ਦੇ ਤੌਰ 'ਤੇ ਪ੍ਰੋਜੈਕਟ ਕੀਤਾ ਗਿਆ, ਨਿਕੰਮੇ ਤੋਂ। ਔਰ ਉਹਦੇ ਲਈ ਉਹ ਲੋਕ ਲਿਆਂਦੇ ਗਏ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਦਾ RSS ਨਾਲ ਕੋਈ ਵਾਹ ਨਹੀਂ ਹੈ, ਲੇਕਿਨ ਉਹਨਾਂ ਦੇ ਪਿੱਛੇ ਹੁਣੇ ਸਾਹਮਣੇ ਆਇਆ ਕਿ ਅੰਨਾ ਹਜ਼ਾਰੇ ਦਾ ਉਹ ਵਰਤ ਜਾਂ ਦੂਜਾ, ਉਹਨੂੰ ਸਮੁੱਚਾ ਜਿਹੜੀ ਫੰਡਿੰਗ ਹੈ ਉਹ ਵਿਵੇਕਾਨੰਦ ਫਾਊਂਡੇਸ਼ਨ ਕਰਦੀ ਸੀ। ਅਤੇ ਵਿਵੇਕਾਨੰਦ ਫਾਊਂਡੇਸ਼ਨ ਕੌਣ ਹੈ? ਜਿਸ ਦਾ ਅੱਜ ਵੀ ਜਿਹੜਾ ਮੁਖੀਆ ਅਜੀਤ ਡੋਵਲ, ਜਿਹੜਾ ਅਲਟੀਮੇਟਲੀ ਸ਼ਰਾਰਤ ਦੀ ਜੜ ਔਰ ਬੇਈਮਾਨ ਹਿੰਦੂਤਵੀ ਦਾ ਸਿਰਾ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਫੌਜ ਦੇ ਵਿੱਚ ਆਪਣੇ ਬੰਦੇ ਲਿਆਂਦੇ ਗਏ, ਕਿਵੇਂ ਜਿਹੜੇ ਫੌਜ 'ਚੋਂ ਕੋਈ ਵਿਪਨ ਰਾਵਤ ਔਰ ਦੂਸਰੇ ਨਰਵਾਣੇ ਅੱਜ ਬਣਾਇਆ ਗਿਆ, ਵਿਪਨ ਰਾਵਤ ਪਹਿਲਾਂ, ਉਹਨਾਂ ਨੂੰ ਐਕੋਮੋਡੇਟ ਕੀਤਾ ਗਿਆ। ਔਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਕੱਲ੍ਹ ਨੂੰ ਜਦੋਂ ਮਾਸ ਲੈਵਲ ਦੇ ਉੱਤੇ ਰਿਬੈਲੀਅਨ ਹੋਏਗਾ ਤੇ ਫੌਜ ਜਿਹੜੀ ਹੈ, ਇਸ ਵੇਲੇ ਫੌਜ ਦਾ ਪੂਰੀ ਤਰ੍ਹਾਂ ਹਿੰਦੂਕਰਨ ਹੋ ਚੁੱਕਾ। ਇਹਦੇ ਬਾਰੇ ਕੋਈ ਸੈਂਟਰਲ ਫੋਰਸਿਸ ਬਾਰੇ, CRPF ਜਾਂ ਦੂਜਿਆਂ ਬਾਰੇ ਤਾਂ ਅਸੀਂ ਆਪਣੇ ਐਕਸਪੀਰੀਅੰਸ ਤੋਂ 1980ਵਿਆਂ 'ਚ ਜਦੋਂ ਪੰਜਾਬ ਦੇ ਵਿੱਚ ਸੈਂਟਰਲ ਫੋਰਸਿਸ ਲਾਈਆਂ ਗਈਆਂ, ਫੌਜ ਨੇ ਤਾਂ ਆਪਣਾ ਕੰਮ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਕੀਤਾ, ਪਰ ਪੰਜਾਬ ਦੇ ਕੰਟਰੀ ਸਾਈਡ ਜਿਹਦਾ ਕਾਮਨ ਲੋਕਾਂ ਨਾਲ ਵਾਹ ਪੈਂਦਾ ਸੀ, ਉਹ ਦੇਖ ਸਕਦੇ ਸੀ ਕਿ ਭਾਈ ਇਹ ਕਿਵੇਂ UP ਬਿਹਾਰ ਦੇ ਰਹਿਣ ਵਾਲੇ ਬਹੁਤ ਸਾਰੇ CRPF ਦੇ ਇਹ ਕਿੰਨੀ ਨਫ਼ਰਤ ਨਾਲ ਭਰੇ ਹੋਏ ਨੇ, ਕਿਵੇਂ ਇਹ ਸਿੱਖਾਂ ਨੂੰ ਨਫ਼ਰਤ ਕਰਦੇ ਨੇ। ਇਹੀ ਵਰਤਾਰਾ ਕਸ਼ਮੀਰ ਦੇ ਵਿੱਚ ਵੀ ਰਿਹਾ, ਇਹੀ ਨਾਰਥ ਈਸਟ ਦੇ ਵਿੱਚ ਵੀ ਰਿਹਾ।
ਲੇਕਿਨ 2014 'ਚ ਮੋਦੀ ਦੇ ਆਉਣ ਤੋਂ ਬਾਅਦ ਭਾਰਤੀ ਫੌਜ ਦਾ ਵੀ ਪੂਰੀ ਤਰ੍ਹਾਂ ਹਿੰਦੂਕਰਨ ਕੀਤਾ ਗਿਆ। ਕਿਵੇਂ ਉਹਨਾਂ ਨੂੰ ਯੋਗਾ ਦੇ ਨਾਂ ਥੱਲੇ ਜਾਂ ਉਹਨਾਂ ਦੀਆਂ ਕੰਟੀਨਾਂ 'ਚ ਪਤੰਜਲੀ ਦਾ ਉਹ ਫਰੋਡੀਆ ਜਿਹਾ ਸਮਾਨ ਕਿ ਇਹ ਉਹਨਾਂ ਦੇ ਨਿਊਟ੍ਰੀਸ਼ੀਅਸ ਫੂਡ ਹੈ ਉਹ ਵੇਚਿਆ ਗਿਆ। ਕਿਵੇਂ ਉਹ ਦਿਨ ਜਿਹੜੇ ਕਿ ਸਿਰਫ ਹਿੰਦੂ ਮਾਈਥੋਲੋਜੀ ਨਾਲ ਸੰਬੰਧਿਤ ਸੀ, ਫੌਜ ਦੇ ਵਿੱਚ ਉਹਨਾਂ ਨੂੰ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ। ਔਰ ਕਿਸ ਅੰਦਾਜ਼ ਦੇ ਵਿੱਚ ਅਸੀਂ ਅਕਸਰ ਇਸ ਬਾਰੇ ਪਿਛਲੇ ਇਹਨਾਂ ਸਾਰੇ 7-8 ਸਾਲਾਂ ਤੋਂ, ਜੇ 2014 'ਚ ਮੋਦੀ ਆਇਆ ਤਾਂ ਅਸੀਂ ਉਸ ਤੋਂ ਪਹਿਲਾਂ ਦੇ TV 84 ਤੇ ਆਏ ਹੋਏ ਹਾਂ 2012 ਤੋਂ। ਸੋ ਅਸੀਂ ਨਾਲ ਦੀ ਨਾਲ ਇਹਨਾਂ ਨੂੰ ਅਨਮਾਸਕ ਕਰਦੇ ਰਹੇ ਹਾਂ, ਇਹਨਾਂ ਦੇ ਇਸ ਝੂਠੇ ਨਕਾਬ ਦੇ ਚੀਥੜੇ ਉਡਾਉਂਦੇ ਰਹੇ। ਲੇਕਿਨ ਇਸ ਦੌਰ 'ਚ ਜਿਹੜੇ ਪਹਿਲੇ 5 ਸਾਲ ਸੀ, ਇੱਕ ਜਿਹੜਾ ਇਹਨਾਂ ਨੇ ਪੀਰੀਅਡ ਤਾਂ ਇਹ ਸ਼ਾਈਨਿੰਗ ਇੰਡੀਆ, ਬ੍ਰਾਈਟਰ ਇੰਡੀਆ, ਇਹ ਇਹਨਾਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਹਾਇਰ ਕਰਕੇ PR ਫਰਮਸ, ਇਹ ਤਾਂ ਵਾਜਪਾਈ ਦੇ ਜ਼ਮਾਨੇ 'ਚ ਕੀਤਾ ਸੀ। ਲੇਕਿਨ ਉਹਨਾਂ ਨੇ ਆਪਣੇ ਲੋਕਾਂ ਨੂੰ ਇੱਕ ਝੂਠ ਇਹ ਜਿਹੜਾ ਵੱਡੇ ਪੈਮਾਨੇ 'ਤੇ ਵੇਚਿਆ ਗਿਆ ਉਹ ਇਹ ਸੀ ਕਿ 2025 ਤੱਕ ਸਾਡੀ ਇਕੋਨਮੀ, ਕਿਉਂਕਿ ਹੁਣ ਵਿਕਾਸ ਜਾਂ ਡਿਵੈਲਪਮੈਂਟ ਇਕੋਨਮੀ ਨਾਲ ਜੁੜਿਆ ਹੋਇਆ, ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, 2050 ਤੱਕ ਅਸੀਂ ਅਮਰੀਕਾ ਨੂੰ ਬੀਟ ਕਰ ਦਿਆਂਗੇ। ਔਰ ਆਲਰੇਡੀ ਆਪਣੇ ਆਪ ਨੂੰ ਰੂਹਾਨੀਅਤ, ਅਧਿਆਤਮ, ਫਲਾਣੇ ਟਿਮਕਾ ਝੂਠ ਜਿਹੜਾ ਵੇਚਣ ਲਈ ਇਹਨਾਂ ਦੇ ਯੋਗੀ ਜਿਹੜੇ ਨੇ ਉਹ ਪਿਛਲੇ ਕਈ ਦਹਾਈਆਂ ਤੋਂ ਉਹ ਇੱਥੇ ਅਮਰੀਕਾ ਜਾਂ ਯੂਰਪ ਦੇ ਵਿੱਚ ਆਪਣਾ ਝੂਠ ਵੇਚਦੇ ਰਹੇ ਨੇ। ਔਰ ਇਹਨਾਂ ਨੇ ਇੱਕ ਨਾਰਾ ਦਿੱਤਾ ਕਿ ਭਾਰਤ ਵਿਸ਼ਵ ਗੁਰੂ ਹੈ। ਵਿਸ਼ਵ ਗੁਰੂ ਦਾ ਆਮ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਲਈ ਵਿਸ਼ਵ ਸੰਸਾਰ ਨੂੰ ਕਹਿੰਦੇ ਨੇ, ਤੇ ਇਹਨਾਂ ਨੂੰ ਝੂਠਿਆਂ ਨੂੰ ਗੁਰੂ ਬਣਨ ਦਾ ਹਮੇਸ਼ਾ ਹੀ ਸ਼ੌਕ ਰਿਹਾ। ਗੁਰੂ ਦਾ ਮਤਲਬ ਹੀ ਇਹ ਹੈ, ਇਹ ਇੱਕ ਸੰਸਕ੍ਰਿਤ ਜ਼ਬਾਨ ਜਿਹਨੂੰ ਧਾਤੂ ਕਹਿੰਦੇ ਨੇ ਉਹਦਾ ਇੱਕ ਫਾਰਮ ਹੈ ਜਿਸ ਦਾ ਮਤਲਬ ਹੁੰਦਾ ਹੈ, ਔਰ ਇਹ ਗੁਰੂ ਗ੍ਰਿਹ ਧਾਤੂ 'ਚੋਂ ਆਇਆ ਜਿਸ ਦਾ ਮਤਲਬ ਹੈ ਹਨੇਰੇ ਨੂੰ ਖਾ ਜਾਣ ਵਾਲਾ, ਡਿਸਪੈਲਰ ਆਫ ਦਾ ਡਾਰਕਨੈਸ। ਇਹ ਲਫ਼ਜ਼ ਉਹਦੇ ਸ਼ਬਦੀ ਮਾਇਨੇ ਨੇ ਗੁਰੂ ਦੇ। ਹਾਲਾਂਕਿ ਇਹਨਾਂ ਨੇ ਜਦੋਂ ਆਪਣਾ ਬ੍ਰਾਹਮਣ ਉੱਪਰ ਟੌਪ ਤੇ ਬੈਠਾ ਆਪਣਾ ਐਜੂਕੇਸ਼ਨ ਸਿਸਟਮ ਜਿਹੜਾ ਜਿਹਨੂੰ ਗੁਰੂਕੁਲ ਪ੍ਰਣਾਲੀ ਕਹਿੰਦੇ ਨੇ, ਔਰ ਇਹੀ ਕਾਰਨ ਸੀ ਕਿ ਜਿਹੜਾ ਗੁਰੂਕੁਲ ਦੇ ਥੱਲੇ ਹਰ ਚੀਜ਼ ਗੁਰੂ ਦੇ ਕੋਲ ਹੈ। ਜਿਹੜਾ ਸ਼ਿਸ਼ ਹੈ ਜਾਂ ਚੇਲਾ ਹੈ ਜਾਂ ਡਿਸਾਈਪਲ ਹੈ, ਉਹਦਾ ਕੰਮ ਸਿਰਫ ਗੁਰੂ ਦੇ ਹੁਕਮ ਨੂੰ ਮੰਨਣਾ ਹੈ। ਉਹਦੇ ਪੈਰ ਵੀ ਧੋਏਗਾ, ਉਹਦੇ ਕੱਪੜੇ ਵੀ ਧੋਏਗਾ, ਉਹ ਜੋ ਵੀ ਕਰੇਗਾ ਉਹਨੂੰ ਕੀ ਦੱਸਣਾ ਹੈ ਕੀ ਨਹੀਂ ਦੱਸਣਾ, ਜਿਹਨੂੰ ਗੁਰਮੰਤਰ ਕਹਿੰਦੇ ਸੀ ਕਿ ਜੀ ਉਹ ਗੁਰੂ ਨੇ ਕੰਨ 'ਚ ਅੱਗੋਂ ਕੀ ਕਹਿਣਾ, ਜਿਹਨੂੰ ਇਹਨਾਂ ਨੇ ਵਿਜਨ, ਕਿਉਂਕਿ ਉਹ ਅੱਗੋਂ ਕਿਸੇ ਨੂੰ ਦੱਸਣ ਜੋਗਾ ਹੀ ਨਹੀਂ ਹੁੰਦਾ ਕਿ ਬਈ ਮੈਂ ਸਾਰੀ ਉਮਰ ਜਿਹੜਾ ਇਹਦੇ ਭਾਂਡੇ ਧੋਤੇ ਨੇ, ਇਹਦੇ ਕੱਪੜੇ ਧੋਤੇ ਨੇ, ਇਹਦਾ ਗੰਦ ਉਂਝ ਹੈ। ਔਰ ਇਹ ਜਿਹੜੀ ਗੁਰੂ ਸ਼ਿਸ਼ਯ ਪਰੰਪਰਾ ਹੈ, ਅੱਜ ਵੀ ਜਦੋਂ RSS ਇਹ ਕਹਿੰਦਾ ਕਿ ਜੀ ਸਾਡਾ ਆਈਡੀਅਲ ਸਿਸਟਮ ਇਹ ਨਹੀਂ ਹੈ ਜੋ ਯੂਨੀਵਰਸਿਟੀਜ਼ ਔਰ ਦੂਸਰਿਆਂ ਉਹਨਾਂ 'ਤੇ ਤਾਂ ਉਹਨਾਂ ਨੇ ਅਦਰਵਾਈਜ਼ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਰਾਹੀਂ ਕੰਟਰੋਲ ਕੀਤਾ ਹੀ ਹੈ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਗੁਰੂ ਸ਼ਿਸ਼ਯ ਪਰੰਪਰਾ। ਸੋ ਇਹਨਾਂ ਦੇ ਅੰਦਰ, ਕਿਉਂਕਿ ਬ੍ਰਾਹਮਣ ਵੈਸੇ ਵੀ ਜਦੋਂ ਇਹਨਾਂ ਨੇ ਬੁੱਧ ਧਰਮ ਦਾ ਸਫਾਇਆ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਬੁੱਧ ਨੇ ਪਹਿਲਾ ਨਾਰਾ, ਔਰ ਉਹ ਵੀ ਬਨਾਰਸ ਸ਼ਹਿਰ 'ਚ ਜਾ ਕੇ, ਬਨਾਰਸ ਤੋਂ 15 ਕਿਲੋਮੀਟਰ ਬਾਹਰ, ਜਿੱਥੇ ਉਹਨੇ ਪਹਿਲਾ ਮੈਸੇਜ ਦਿੱਤਾ, ਜਿੱਥੇ ਉਹਨੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਹੁਣ ਇਹ ਜ਼ਾਹਰ ਹੈ ਕਿ ਵੀ ਇਹ ਬ੍ਰਾਹਮਣਿਜ਼ਮ ਦੇ ਖਿਲਾਫ ਜਿਹੜਾ ਜਿਸ ਥਾਟ ਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਜਦੋਂ ਉਹਨਾਂ ਨੇ ਬੁੱਧ ਦੇ ਮੈਸੇਜ ਦੀ ਗੱਲ ਕੀਤੀ ਤੇ ਅਲਾਮਾ ਇਕਬਾਲ ਨੇ ਕਿਹਾ ਕਿ ਆਸ਼ਕਾਰ ਉਸਨੇ किया जो जिंदगी का राज था हिंद को लेकिन ख्याली फ़लसफ़ा पे नाज था शमाए हक से जो मुनव्वर हो ये वो महफिल न थी बारिश रहमत हुई लेकिन ज़मी काबिल न थी। हुण ये जिहड़ी है एक पासे शमाए हक है, हक दी लौ, हक दा चानण, जिहड़ा मैसेज बुद्ध दा सीक्रेट ऑफ लाइफ जिसनूं जिंदगी का राज अलामा इकबाल ने कहा, पर ये जिहड़ी ब्राह्मण दी डोमीनेंस सुपरामेसी वाली आइडियोलॉजी है, ये तां ख्याली फलसफा, ਜ਼ਬਾਨੀ ਕਲਾਮੀ ਤੁਸੀਂ ਗੱਲ ਜੋ ਮਰਜ਼ੀ ਕਰੋ ਔਰ ਖਿਆਲਾਂ ਦੇ ਜਿਹੜੇ ਨੇ ਉਹ ਪੁਲਾਅ ਬਣਾਓ ਔਰ ਉਹ ਵੇਚੋ। ਹੁਣ ਇਹ ਸਾਰਾ ਪਾਰਟ, ਕਿਉਂਕਿ ਉਹਨਾਂ ਦਾ ਬੇਸ ਅਲਾਮਾ ਇਕਬਾਲ ਆਲਮੋਸਟ 80-90 ਸਾਲ ਪਹਿਲਾਂ ਇਸ ਹਕੀਕਤ ਨੂੰ ਸਮਝਦੇ ਨੇ, ਤੇ ਇਹਨਾਂ ਨੇ ਅਗੇਨ ਉਹੀ ਜਿਹੜੀ ਬ੍ਰਾਹਮਣਵਾਦ ਦੀ ਕਲਾ ਹੈ ਉਹਨਾਂ ਦਾ ਜਿਹੜਾ ਉਹ ਡਿਸੈਪਸ਼ਨ ਹੈ ਕਿ ਵੀ ਤੁਸੀਂ ਝੂਠ ਵੱਡਾ ਵੀ ਬੋਲੋ ਔਰ ਆਪਣੇ ਆਪ ਨੂੰ ਇਹ ਕਹੋ ਜੀ ਜੇ ਕੋਈ ਹੈ, ਜਿਵੇਂ
ਉਹ ਗੁਰੂ ਸ਼ਿਸ਼ਯ ਕਿ ਵਿਜ਼ਡਮ ਗੁਰੂ ਦੇ ਕੋਲ ਹੈ ਔਰ ਉਹ ਬ੍ਰਾਹਮਣ ਹੈ ਔਰ ਬ੍ਰਾਹਮਣ ਦੇ ਕੋਲ ਹੈ। ਔਰ ਉਹਨਾਂ ਨੇ ਕਿਸ ਅੰਦਾਜ਼ ਦੇ ਵਿੱਚ ਆਪਣੇ ਆਪ ਨੂੰ ਕਿ ਜੀ ਹਮ ਭਾਰਤ ਕੋ ਵਿਸ਼ਵ ਗੁਰੂ ਬਣਾ ਰਹੇ ਹੈ। ਔਰ ਵਿਸ਼ਵ ਗੁਰੂ ਦਾ ਅੱਜ ਜੋ ਜਲੂਸ ਨਿਕਲਿਆ, ਹਾਲਾਂ ਅਸੀਂ ਇਸ ਸ਼ੇਖ ਚਿੱਲੀ ਦੀ ਗੱਲ ਵੀ ਕਰਾਂਗੇ, ਮਾਡਰਨ ਈਰਾ ਦੀ, ਮੋਦੀ ਦੀ ਅਗਲੇ ਸੈਗਮੈਂਟ ਦੇ ਵਿੱਚ। ਲੇਕਿਨ ਇਸ ਤੋਂ ਪਹਿਲਾਂ ਕਿ ਅੱਜ ਕਿਵੇਂ ਇਹਨਾਂ ਦਾ ਇਹ ਵਿਸ਼ਵ ਗੁਰੂ ਅਖੌਤੀ ਟਾਈਟਲ ਇਹ ਤਾਰ ਹੋਇਆ, ਅੱਜ ਕਿੱਥੇ ਇਹ ਭਾਰਤ ਨੂੰ ਯੋਗਾ 'ਚ ਲੀਡਰ ਔਰ IT ਦਾ ਲੀਡਰ ਔਰ 21ਵੀਂ ਸਦੀ ਔਰ ਅਸੀਂ ਸਪੇਸ 'ਚ ਵੀ ਪਹੁੰਚ ਗਏ ਔਰ ਨਫ਼ਰਤ ਨੂੰ ਵੀ ਜਿਹੜਾ ਉਹਨਾਂ ਨੇ ਆਪਣਾ ਪ੍ਰਾਚੀਨ ਭਾਰਤ ਕਾ ਗੌਰਵ, ਔਰ ਕਿਵੇਂ ਇਸ ਦੌਰ ਦੇ ਵਿੱਚ ਉਹਨਾਂ ਨੇ ਮੰਦਰ ਮਸਜਿਦ ਝਗੜਾ, ਲਵ ਜਿਹਾਦ ਔਰ ਇਸ ਕਿਸਮ ਦੇ ਫੋਕੇ ਜਿਹੜੇ ਸਾਰੇ ਨੇ, ਕਿਉਂਕਿ ਇਹ ਫੇਕਨੈਸ ਦੇ ਉੱਤੇ ਹੀ ਖੜਾ ਸੀ। ਪਰ ਹੁਣ ਹਾਲ ਇਹ ਹੈ ਕਿ ਜੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਇਹ ਕਹਿੰਦੇ ਨੇ ਕਿ ਇੰਡੀਆ ਕੋਰੋਨਾ ਵਾਇਰਸ ਵੇਰੀਐਂਟ ਮਸਟ ਬੀ ਹੈਂਡਲਡ ਕੇਅਰਫੁਲੀ। ਹੁਣ ਇੱਕ ਤਾਂ ਕਿੱਥੇ ਉਸ ਵੇਲੇ ਟਰੰਪ ਨੇ ਚਾਈਨਾ ਵਾਇਰਸ, ਵੂਹਾਨ ਵਾਇਰਸ ਕਹਿ ਕੇ ਬਦਨਾਮ ਕੀਤਾ ਭਾਰਤ ਵੀ, ਕਿਉਂਕਿ ਮੋਦੀ ਦਾ ਫਰੈਂਡ ਸੀ ਟਰੰਪ ਤੇ ਟਰੰਪ ਦਾ ਫਰੈਂਡ ਸੀ ਮੋਦੀ, ਤੇ ਉਹਨੇ ਵੀ ਦਬੀ ਆਵਾਜ਼ ਦੇ ਵਿੱਚ ਨਾਲ ਜਿਹੜਾ ਉਹ ਆਵਾਜ਼ ਦੇ ਵਿੱਚ ਆਵਾਜ਼ ਰਲਾਈ। ਪਰ ਅੱਜ ਜਿਹੜਾ ਇੱਕ ਹੋਰ ਇਸ ਜਿਹੜਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਜਿਹੜਾ 26 ਜਨਵਰੀ ਨੂੰ ਬੜਾ ਕਾਹਲਾ ਸੀ ਉੱਥੇ ਰਿਪਬਲਿਕ ਡੇ ਪੈਰੇਡ ਦੀ ਸਲਾਮੀ ਲੈਣ ਲਈ, ਉਹ ਹੁਣ ਕਹਿ ਰਿਹਾ ਕਿ ਇੰਡੀਆ ਕੋਰੋਨਾ ਵਾਇਰਸ ਵੇਰੀਐਂਟ ਮਸਟ ਬੀ ਹੈਂਡਲਡ ਕੇਅਰਫੁਲੀ, ਕਿ ਭਾਈ ਇਹਦਾ ਨਾਂ ਹੀ ਇੰਡੀਆ ਕੋਰੋਨਾ ਵਾਇਰਸ ਵੇਰੀਐਂਟ ਬਣ ਗਿਆ ਔਰ ਇਹ ਸਾਰੇ ਪਾਸੇ ਇਸ ਦੀ ਚਰਚਾ ਹੈ। ਔਰ ਉੱਥੇ ਹਾਲ ਕੀ ਹੈ ਲੇਟੈਸਟ ਜਿਹੜੀ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ, ਔਰ ਇਸ ਗੱਲ ਦਾ ਧਿਆਨ ਰਹੇ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜੋ ਫਿਗਰਸ ਨੇ ਅਸਲੀ ਉਸ ਤੋਂ 10 ਟਾਈਮਸ ਨੇ, 10 ਗੁਣਾ ਵੱਧ ਨੇ। ਔਰ ਇਹ ਜਿਹੜੀ ਹੁਣ ਉਹਨਾਂ ਦੀ ਫਿਗਰ ਹੈ, ਇੰਡੀਆਜ਼ ਸਿੰਗਲ ਡੇ ਡੈਥ ਟੋਲ ਕਰੋਸਿਸ 4000 ਫॉर द फर्स्ट टाइम ऑन May 7, 2021। ਉਹਨਾਂ ਨੇ ਮੰਨਿਆ ਕਿ ਅੱਜ ਕੱਲੇ ਪਿਛਲੇ 24 ਘੰਟੇ ਦੇ ਵਿੱਚ ਜਿਹੜਾ ਉਹ 4000 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ, ਤੇ 10 ਟਾਈਮਸ ਉਹਨੂੰ ਤੁਸੀਂ ਓਵਰ 40,000 ਕਰ ਸਕਦੇ ਹੋ। ਔਰ ਨਾਲ ਉਹਨੇ ਕਿਹਾ ਕਿ ਕੰਟਰੀ ਆਲਸੋ ਰਿਕਾਰਡਡ 4,100,222 ਨਿਊ ਕੋਵਿਡ ਕੇਸਿਸ, ਮਤਲਬ ਆਲਮੋਸਟ 40 ਲੱਖ ਤੋਂ ਜ਼ਿਆਦਾ ਜਿਹੜੇ ਨਵੇਂ ਕੋਵਿਡ ਕੇਸਿਸ ਨੇ ਇਕੱਲੇ 24 ਘੰਟੇ ਦੇ ਵਿੱਚ। ਔਰ ਈਵਨ ਸਟੇਟ ਵਾਈਜ਼ ਬ੍ਰੇਕਅਪ ਹੈ ਕਿ ਮਹਾਰਾਸ਼ਟਰ 'ਚ 54,000 ਇਨਫੈਕਸ਼ਨਸ, ਕਰਨਾਟਕਾ 'ਚ 48,000, ਕੇਰਲਾ 'ਚ 38,000। ਔਰ ਇਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਲਦਾਖ ਦਾ ਡਾਟਾ ਅਸੀਂ ਅਜੇ ਨਹੀਂ ਲਿਆ। ਹੁਣ ਇੱਕ ਪਾਸੇ ਤਾਂ ਇਹ ਚੱਲ ਰਿਹਾ, ਹੁਣ ਇਕੱਲਾ ਇਹ ਨਹੀਂ ਹੈ ਕਿ ਵੀ ਇਹ ਫੇਕ ਜਾਂ ਝੂਠ ਬੋਲਣ 'ਚ ਯਕੀਨ ਰੱਖਦੇ ਨੇ, ਬੇਈਮਾਨੀ। ਜੇ ਹੁਣ ਇੱਕ ਪਾਸੇ ਮੋਦੀ ਸ਼ੇਖ ਚਿੱਲੀ ਜਿਹੜਾ ਜ਼ਾਹਰ ਹੈ ਉਸ ਦਾ ਉਹ ਨਾਗਪੁਰੀ RSS ਦਾ ਮੋਹਰ ਹੈ, ਪਰ ਅਸਲੀ ਸਟ੍ਰੈਟੇਜੀਸ਼ੀਅਨ ਬਾਣੀਆਂ ਅਮਿਤ ਸ਼ਾਹ ਗੈਂਡੇ ਦਾ ਬੱਚਾ, ਕਿਵੇਂ ਹੁਣ ਉਹ ਗਾਇਬ ਹੋਏ ਨੇ। ਹੁਣ ਆ ਰਿਹਾ ਸੀ ਕਿ ਵੀ ਨਾ ਮੋਦੀ ਨਾ ਦੂਜਾ, ਅੱਗੇ ਹਰ ਰੋਜ਼ ਕਿਤੇ ਨਾ ਕਿਤੇ ਉਹਨਾਂ ਦਾ ਬਿਆਨ। ਹਾਲਾਂ ਪਿਛਲੇ ਆਲਮੋਸਟ 2014 ਤੋਂ ਹੁਣ ਤੱਕ 7 ਸਾਲ 'ਚ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ ਮੋਦੀ ਨੇ, ਪਰ ਹੁਣ ਜਿਹੜਾ ਅਦਰਵਾਈਜ਼ ਆ ਕੇ ਨਫ਼ਰਤ ਫੈਲਾਉਣ ਵਾਲੀ ਕੋਈ ਬੰਗਾਲ ਚੋਣਾਂ ਦੂਜੇ ਤੀਜੇ ਤੋਂ ਬਾਅਦ ਹੁਣ ਗਾਇਬ ਹੋ ਗਏ ਨੇ ਬਿਲਕੁਲ। ਔਰ ਬਾਣੀਏ ਦਾ ਅਸਲ ਕਰੈਕਟਰ ਕੀ ਹੈ? ਬੇਈਮਾਨੀ ਵੀ ਬੱਬੇ ਨਾਲ ਹੈ ਤੇ ਬਾਣੀਆ ਵੀ ਬੱਬੇ ਨਾਲ ਹੈ। ਉਹ ਬਾਣੀਆ ਹੀ ਨਹੀਂ ਹੋ ਸਕਦਾ ਜਿਹੜਾ ਬੇਈਮਾਨ ਨਾ ਹੋਏ, ਤੇ ਬੇਈਮਾਨ ਦੇ ਲਈ ਬਾਣੀਆ ਬਿਰਤੀ ਜ਼ਹਿਨੀਅਤ ਹੋਣੀ ਜ਼ਰੂਰੀ ਹੈ, ਕਿਉਂਕਿ ਬਾਣੀਆ ਹੀ ਹੈ ਜਿਹੜਾ ਇਹ ਸਾਰੇ ਨੂੰ ਖੇਡਦਾ। ਔਰ ਉਹਨਾਂ ਦੀ ਕੀ ਹਿਸਟਰੀ ਹੈ ਮੈਂ ਉਹਦੇ 'ਚ ਨਹੀਂ ਜਾਵਾਂਗਾ, ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਇਨਸਾਨੀਅਤ ਦਾ ਪ੍ਰਗਟਾਵਾ ਉਹ ਮਾਈਨੋਰਿਟੀਜ਼, ਸਿੱਖਾਂ ਨੂੰ ਆਤੰਕਵਾਦੀ, ਉਲਗਾਵਵਾਦੀ, ਉਗਰਵਾਦੀ ਬਣਾ ਕੇ ਬਦਨਾਮ ਕੀਤਾ, ਮੁਸਲਮਾਨਾਂ ਨੂੰ ਦੇਸ਼ ਧਰੋਹੀ। ਔਰ ਮੁਸਲਮਾਨਾਂ ਨੇ ਆਪਣੀਆਂ ਮਸੀਤਾਂ ਖੋਲ੍ਹ ਦਿੱਤੀਆਂ ਨੇ ਕਿ ਬਣਾਓ ਭਾਈ COVID-19 ਦੇ ਹਸਪੀਟਲ। ਉਹ ਕ੍ਰੀਮੇਟ ਕਰ ਰਹੇ ਨੇ ਜਾ ਕੇ, ਜੋ ਹਿੰਦੂ ਰਸਮ ਹੈ ਅੱਗ ਲਾਉਣ ਦੀ, ਮੁਰਦੇ ਨੂੰ ਸਾੜਨ ਦੀ, ਉਹ ਮੁਸਲਮਾਨ ਆਪਣੇ ਇਸਲਾਮਿਕ ਅਟਾਇਰ ਦੇ ਵਿੱਚ ਜਾ ਕੇ ਕਰ ਰਹੇ ਨੇ। ਲੇਕਿਨ ਹਿੰਦੂ ਬਣੀਆਂ ਕੀ ਕਰ ਰਿਹਾ? ਤੁਹਾਨੂੰ ਕਿਤੇ ਮੰਦਰ ਨਜ਼ਰ ਨਹੀਂ ਆਉਂਦੇ, ਤੁਹਾਨੂੰ ਕੋਈ ਹੋਰ ਨਹੀਂ। ਲੇਕਿਨ ਇਹ ਨਹੀਂ ਹੈ ਵੀ ਉਹ ਕੁਛ ਕਰ ਨਹੀਂ ਰਹੇ। ਦਿੱਲੀ ਪੁਲਿਸ ਰਿਕਵਰ ਓਵਰ 100 ਆਕਸੀਜਨ ਕੰਸਨਟ੍ਰੇਟਸ ਫਰੋਮ 2 ਰੈਸਟੋਰੈਂਟਸ ਇਨ ਮਾਰਕੀਟ ਏਰੀਆ, ਕਿ ਇਹ ਜਿਹੜਾ, ਔਰ ਉਹਦੇ ਜਿਹੜੇ 4 ਬੰਦੇ ਮੁੱਖ ਤੌਰ ਦੇ ਉੱਤੇ ਫੜੇ ਗਏ
ਜੇ ਕਿਤੇ ਇਹਨਾਂ 'ਚੋਂ ਕੋਈ ਸਿੱਖ ਜਾਂ ਮੁਸਲਮਾਨ ਹੁੰਦਾ ਫਿਰ ਤੁਸੀਂ ਦੇਖਦੇ ਕਿ ਸੋਸ਼ਲ ਮੀਡੀਆ ਤੇ ਹੁਣ ਇਹ ਕੌਣ ਨੇ, ਗੌਰਵ, ਸਤੀਸ਼ ਸੇਠੀ, ਵਿਕਰਾਂਤ ਐਂਡ ਹਿਤੇਸ਼ from Delhi's Lodhi colony area on Wednesday. They were arrested for allegedly indulging in black marketing of oxygen concentrate. So ਇਹੀ ਆਪਣੇ ਆਪ ਦੇ ਵਿੱਚ ਕਾਫੀ ਹੈ ਦੱਸਣ ਦੇ ਲਈ, ਔਰ ਉਹਦੇ 'ਚ ਤੁਸੀਂ ਅੰਦਾਜ਼ਾ ਲਾਓ ਕਿ ਬਲੈਕ ਕਿਸ ਲੈਵਲ ਤੇ ਹੈ। Invoices and MRP stickers displaying a price of ₹70,000 ਪਰ ਕੰਸਨਟਰੇਟਰ ਆਲਸੋ ਰਿਕਵਰਡ। ਹੁਣ ਇਹ ਜਿਹੜਾ 2-3 ਹਜ਼ਾਰ ਦੀ ਆਈਟਮ ਹੈ 70,000 ਉਹਦੇ ਲੇਬਲ ਲੱਗੇ ਹੋਏ ਨੇ ਜੀ, ਇਹ ਪ੍ਰਾਈਸ ਆਇਆ ਜੀ, ਔਰ ਹੋਲਡਿੰਗ, ਔਰ ਇਹ 100 ਤੋਂ ਜ਼ਿਆਦਾ ਆਕਸੀਜਨ ਕੰਸਨਟਰੇਟ ਫੜੇ ਨੇ। ਔਰ ਅਦਾਲਤੀ ਸਿਸਟਮ ਜਾਂ ਉਹਨਾਂ ਦੀ ਡੈਮੋਕ੍ਰੇਸੀ ਕਿੰਨੀ ਫੰਕਸ਼ਨਲ ਹੈ। ਦਿੱਲੀ ਹਾਈ ਕੋਰਟ ਨੇ ਅੱਜ ਨਾਟ ਦਿੱਲੀ ਹਾਈ ਕੋਰਟ, ਸੁਪਰੀਮ ਕੋਰਟ ਨੇ ਆਰਡਰ ਕੀਤਾ ਸੈਂਟਰ ਨੂੰ ਸਪਲਾਈ 700 million ton medical oxygen daily to Delhi till further orders. Supreme Court tells Center, we will not leave people of Karnataka in lurch, says bench led by Justice D.Y. Chandra. ਹੁਣ ਇੱਕ ਕਰਨਾਟਕਾ ਲਈ ਅੱਡ ਆਰਡਰ ਹੈ ਪਰ ਮੀਟ੍ਰਿਕ ਟਨ। ਉਹਨਾਂ ਨੇ ਕਿਹਾ ਸੁਪਰੀਮ ਕੋਰਟ on Friday directed the center to supply 700 metric ton medical oxygen per day to Delhi for allocation to hospitals. We want 700 metric ton to be supplied to Delhi, and we mean business. It has to be supplied. Please don't drive us to a situation where we have to pass coercive action against the government. A bench of Justice D.Y. Chandrachud and Justice Mr. Shah, Amar Shah told the center. ਹੁਣ ਬੇਬਸੀ ਕੀ ਹੈ ਕਿ ਸੁਪਰੀਮ ਕੋਰਟ ਉਹ ਵੀ ਕੋਈ ਕਿਸੇ ਦਾ ਆਰਡਰ ਨਹੀਂ। ਜਦੋਂ ਅਸੀਂ ਕਲੈਪਸ ਕਹਿੰਦੇ ਹਾਂ ਜਾਂ ਅਸੀਂ ਇਹ ਕਹਿੰਦੇ ਹਾਂ ਇਹ ਵਿਸ਼ਵ-ਗੁਰੂ ਦਾ ਜਿਹੜਾ ਉਹ ਤਾਰ ਹੋਇਆ, ਇਕੱਲੀ ਇੱਕ ਖਬਰ ਨਹੀਂ ਹੈ, ਇੱਥੇ ਭਰਿਆ ਹੋਇਆ ਅੱਜ ਕੱਲ੍ਹ ਖਬਰਾਂ ਹੀ ਇਹ ਨੇ। ਹੁਣ ਜਦੋਂ ਅਸੀਂ 2 ਦਿਨ ਪਹਿਲਾਂ ਜ਼ਿਕਰ ਕੀਤਾ ਤੇ ਦਿੱਲੀ ਦਾ ਸੀ ਕਿ ਐਂਬੂਲੈਂਸਿਸ ਕਿਵੇਂ 8 ਕਿਲੋਮੀਟਰ ਦਾ ਕਿੰਨੇ ਹਜ਼ਾਰ ਚਾਰਜ ਕਰ ਰਹੇ ਨੇ। ਹੁਣ ਇੱਕ ਖਬਰ ਜਿਹਦੇ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਬੱਜ਼ ਹੈ ਇਹਨਾਂ ਖਬਰਾਂ ਦੇ ਨਾਲ ਕਿ ਕਿਵੇਂ ਹਰਿਆਣੇ ਤੋਂ ਇੱਕ ਸਿੱਖ ਬੱਚੀ ਜਿਹੜੀ ਆਪਣੀ ਮਾਂ ਨੂੰ ਲੈ ਕੇ, ਕਿਉਂਕਿ ਬੁਰਾ ਹਾਲ ਹੈ, ਹਸਪਤਾਲ ਭਰੇ ਨੇ, ਆਕਸੀਜਨ ਨਹੀਂ ਹੈ ਪੰਜਾਬ 'ਚ, ਲੁਧਿਆਣੇ ਦੇ ਹਸਪੀਟਲ ਉਹਨੂੰ ਐਡਮਿਟ ਕਰਵਾਉਣਾ ਸੀ, ਉਹਨਾਂ ਨੇ ਐਕਸੈਪਟੈਂਸ ਦੇ ਦਿੱਤੀ ਹੋਏਗੀ, ਔਰ ਉਹ ਉੱਥੋਂ ਤੁਰੀ ਲੈ ਕੇ, ਔਰ ਐਂਬੂਲੈਂਸ ਵਾਲੇ ਨੇ 1,02,000 ਲੱਖ 350 ਕਿਲੋਮੀਟਰ ਕਵਰ ਕਰਨ ਦਾ ਇਹ ਜਿਹੜਾ ਕਿਰਾਇਆ ਇਹ ਚਾਰਜ ਕੀਤਾ। ਹੁਣ ਐਂਬੂਲੈਂਸ ਚਾਰਜਿਸ ₹1.2 ਲੱਖ ਫॉर 350 ਕਿਲੋਮੀਟਰ ਰਾਈਡ। ਔਰ ਹੁਣ ਦਿੱਲੀ ਵਾਲਿਆਂ ਨੇ ਜਦੋਂ ਇਹ ਸੋਸ਼ਲ ਮੀਡੀਆ ਤੇ ਆਇਆ ਔਰ ਉਹਦੀ ਰਸੀਟ ਦਿੱਤੀ ਪੂਰੀ, ਉਹ ਜਿਹੜਾ ਦੇਖ ਸਕਦੇ ਨੇ। ਫੇਲਿੰਗ ਟੂ ਫਾਈਂਡ ਏ ਹਸਪੀਟਲ ਬੈਡ ਵਿਦ ਐਡਿਕੁਏਟ ਫੈਸਿਲਿਟੀਜ਼ ਫॉर her COVID positive mother, Amandeep Kaur of Gurugram somehow managed to get a bed at Ludhiana hospital, but her struggle didn't end there. ਪਹਿਲਾਂ ਤਾਂ ਬੈੱਡ ਲੱਭਣਾ ਔਖਾ ਹੈ ਪਰ ਲੱਭ ਲਿਆ। ਹੁਣ an ambulance operated charge her a whopping of ₹1.20 lakh for shifting her mother Satinder Kaur from Gurugram to Ludhiana, a distance of nearly 350 kilometer. ਹੁਣ 1,20,000 ਜਿਹੜਾ ਉਹ ਚਾਰਜ ਕੀਤਾ, ਔਰ ਉਹਨੇ she said the driver had asked for ₹1.40 lakh, 1,40,000. Since I had the oxygen stock with me, he cut the charges by ₹20,000. When I argued that the charges were too high, he refused to budge. I had no other option since my mother's life was at stake. ਹੁਣ ਤੁਸੀਂ ਇਹਦਾ ਅੱਗੇ ਹਸਪਤਾਲਾਂ ਨੇ ਕਿਵੇਂ ਖੱਲ ਲਾਣੀ ਹੈ, ਉਹ ਇੱਕ ਵੱਖਰੀ ਲਾਈਨ ਹੈ। ਔਰ ਉੱਥੇ ਆਲਰੇਡੀ ਗੁਰੂਗ੍ਰਾਮ ਜਿਹੜਾ ਹੈ ਜਿਹਨੂੰ ਗੁੜਗਾਵਾਂ ਕਹਿੰਦੇ ਸੀ, ਉਹਨਾਂ ਨੇ ਕੀ ਕੀਤਾ ਹੋਏਗਾ। ਔਰ ਇਹ ਹੈ, ਔਰ ਇਹ ਇੱਕ ਐਫਲੂਐਂਟ ਫੈਮਿਲੀ ਹੋਏਗੀ ਜਿਹੜੀ ਵਿਚਾਰੀ ਜਿਹੜੀ ਹੈ ਉਹਨੇ ਐਫਰਟ ਵੀ ਕੀਤਾ, ਪੇ ਵੀ ਕੀਤਾ, ਲੇਕਿਨ ਇਹ ਹਕੀਕਤ ਹੈ। ਇਹ ਹਿੰਦੂ ਬਣੀਆਂ ਜ਼ਹਿਨੀਅਤ, ਇਹ ਇਹਨਾਂ ਦੇ ਸਿਸਟਮ ਦਾ ਪਾਰਟ। ਔਰ ਜੇ ਪੰਜਾਬ ਦੇ ਹਵਾਲੇ ਨਾਲ ਦੇਖਣਾ, ਜਿਹੜੇ ਲੰਗਰ ਲਾਉਣ ਔਰ ਦੂਸਰੇ ਤੇ ਔਰ ਆਕਸੀਜਨ ਲੰਗਰ ਲਾਉਣ ਤੇ ਲੱਗੇ ਹੋਏ ਨੇ, ਪੰਜਾਬ ਹੈਜ਼ no doses to vaccinate 18 to 45 ਏਜ ਗਰੁੱਪ AG to ਹਾਈ ਕੋਰਟ। ਪੰਜਾਬ ਦਾ AG ਜਿਹੜਾ ਹੈ ਐਡਵੋਕੇਟ ਜਨਰਲ
ਅਤੁਲ ਨੰਦਾ ਇਹ ਉਹੀ ਹੈ ਜਿਹਨੇ ਬਰਗਾੜੀ ਦੇ ਵਿੱਚ ਇਵੇਂ ਬਿਲਕੁਲ ਨਾਨ ਕੋਆਪਰੇਟਿਵ ਐਟੀਚਿਊਡ ਰਿਹਾ, ਪੇਸ਼ ਵੀ ਨਹੀਂ ਹੋਇਆ ਕਿਸੇ ਨਤੀਜੇ ਦੇ ਤੌਰ ਤੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਦੋਸ਼ੀ ਨੇ ਉਹ ਸਜ਼ਾ ਯਾਫਤਾ ਨਹੀਂ ਹੋ ਸਕੇ। ਪਰ ਇਹ ਉੱਥੇ ਹਾਈ ਕੋਰਟ ਦੇ ਵਿੱਚ ਕਹਿ ਰਿਹਾ ਕਿ ਪੰਜਾਬ ਨੂੰ 2.64 ਕਰੋੜ ਡੋਜ਼ ਚਾਹੀਦੇ ਨੇ ਕੋਵਿਡ-19 ਦੇ, ਤਾਂ ਕਿ ਉਹ 18 ਤੋਂ 45 ਸਾਲ ਦੇ ਵਿਚਾਲੇ ਜਿਹੜੇ ਏਜ ਗਰੁੱਪ ਵਾਲੇ ਨੇ ਉਹਨਾਂ ਨੂੰ ਵੈਕਸੀਨੇਟ ਕਰ ਸਕਣ। ਪਰ ਸਾਡੇ ਕੋਲ ਕੋਈ ਵੈਕਸੀਨ ਨਹੀਂ ਹੈ। ਔਰ ਇਹ ਸਭ ਦੇ ਚਲਦਿਆਂ ਕਿੱਥੇ ਤਾਂ ਅਮਰੀਕਨ ਜਿਹੜੇ ਨੇ ਇਹਨਾਂ ਯੋਗੀਆਂ ਦੇ ਆਸ਼ਰਮਾਂ 'ਚ ਜਾ ਕੇ ਯੋਗਾ ਸਿੱਖਣਾ ਚਾਹੁੰਦੇ ਸੀ, ਕਿਉਂਕਿ ਵਿਸ਼ਵ-ਗੁਰੂ ਬਣਿਆ ਹੋਇਆ ਸੀ। US urges citizens to return home from India through available flights. Both the travel advisories have been marked level 4, which is the highest warning level. Number 4 warning, ਰੈੱਡ ਸਿਗਨਲ ਤਾਂ ਹੈ ਹੀ ਸੀ, ਰੈੱਡ 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 ਰੈੱਡ। ਉਹਨਾਂ ਨੇ ਕਿਹਾ ਵੀ ਜਿੱਥੋਂ ਵੀ ਨਿਕਲ ਹੁੰਦਾ ਇੱਥੋਂ ਨਿਕਲੋ। ਸੋ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਇਹਨਾਂ ਦਾ ਵਿਸ਼ਵ ਗੁਰੂ ਦਾ ਜਿਹੜਾ ਡਰਾਮਾ ਜਿਹੜਾ ਪਾਇਆ ਹੋਇਆ ਨਕਾਬ ਮਖੌਟਾ ਉਹ ਤਾਰ-ਤਾਰ ਹੋ ਗਿਆ, ਤੇ ਫਿਰ ਇਹ ਜਿਹਨੂੰ ਕਹਿੰਦੇ ਨੇ ਚੁਰਾਹੇ ਦੇ ਵਿਚਕਾਰ ਹੋਇਆ, ਔਰ ਇਹ ਝੂਠ ਅਨਮਾਸਕ ਹੋਇਆ। ਔਰ ਅੱਗੇ ਅਸੀਂ ਬਾਕੀ ਸੈਗਮੈਂਟ ਵੀ ਇਸ ਵਿਸ਼ੇ ਨਾਲ ਸੰਬੰਧਿਤ ਹੀ ਗੱਲਬਾਤ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਤੇ ਸੰਪਰਕ ਵੀ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।